ਦੇ ਐਜ਼ਾਜ਼ ਵਿੱਚ ਦਿੱਤੇ ਗਏ ਸ਼ਾਈਏ ਦੇ ਦੌਰਾਨ ਅਚਾਨਕ ਫਾਇਰਿੰਗ ਦੀ ਆਵਾਜ਼ਾਂ ਨਾਲ ਹਲਚਲ ਮਚ ਗਈ। ਸਦਰ ਟਰੰਪ ਨੇ ਖਾਤੂਨ ਅਵਲ ਨੂੰ ਫੌਰੀ ਤੌਰ ਤੇ ਮਹਿਫੂਜ਼ ਜਗ੍ਹਾ ਤੇ ਮੁੰਤਕਿਲ ਕਰ ਦਿੱਤਾ। ਗੋਲੀ ਲੱਗਣ ਨਾਲ ਇੱਕ ਅਹਿਲਕਾਰ ਜ਼ਖਮੀ ਹੋ ਗਿਆ। ਵਾਸ਼ਿੰਗਟਨ ਵਿੱਚ ਸਦਰ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਪ੍ਰੈਸ ਡਿਨਰ ਦੇ ਦੌਰਾਨ ਫਾਇਰਿੰਗ, ਅਮਰੀਕੀ ਸਦਰ ਮਹਿਫੂਜ਼ ਰਹੇ, ਹਮਲਾਵਰ ਨੂੰ ਪਕੜ ਲਿੱਤਾ ਗਿਆ। ਵਾਈਟ ਹਾਊਸ ਦੇ ਸਹਾਫੀਆਂ ਦੀ ਐਸੋਸੀਏਸ਼ਨ ਦੇ ਸਾਲਾਨਾ ਡਿਨਰ ਦੇ ਦੌਰਾਨ ਅਚਾਨਕ ਫਾਇਰਿੰਗ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸਿਕਿਉਰਿਟੀ ਅਹਿਲਕਾਰਾਂ ਨੇ ਸਦਰ ਡੋਨਾਲਡ ਟਰੰਪ, ਖਾਤੂਨ ਅਵਲ ਤੇ ਜੇਡੀ ਵੈਂਸ ਨੂੰ ਫੌਰੀ ਤੌਰ ਤੇ ਮਹਿਫੂਜ਼ ਜਗ੍ਹਾ ਤੇ ਮੁੰਤਕਿਲ ਕਰ ਦਿੱਤਾ। ਸ਼ੁਰਕਾ ਮੇਜ਼ ਥੱਲੇ ਛੁਪ ਗਏ। ਤਕਰੀਬ ਵਿੱਚ ਟਰੰਪ ਇੰਤਜ਼ਾਮੀਆ ਦੇ ਆਲਾ ਅਹੁਦੇਦਾਰ, ਕਬੀਨਾ ਅਰਕਾਨ ਤੇ ਸਹਾਫੀਆਂ ਸਮੇਤ 2000 ਤੋਂ ਵੱਧ ਅਫਰਾਦ ਮੌਜੂਦ। ਸਾਕਿਆ ਉਹਲੇ ਪੇਸ਼ ਆਇਆ ਜਦੋਂ ਹਮਲਾਵਰ ਮਰਕਜ਼ੀ ਦਰਵਾਜ਼ੇ ਤੇ ਮੈਗਨੇਟੋਮੀਟਰ ਵੱਲ ਭੇਜਾ ਤੇ ਤਕਰੀਬਨ 8 ਗੋਲੀਆਂ ਚਲਾਈਆਂ। ਗੋਲੀ ਲੱਗਣ ਨਾਲ ਇੱਕ ਅਹਿਲਕਾਰ ਜ਼ਖਮੀ ਹੋ ਗਿਆ, ਜਿਹਨੂੰ ਤਿੱਬੀ ਇਮਦਾਦ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਅਮਰੀਕਾ ਦੇ ਕਾਇਮ ਮੁਕਾਮ ਅਟਾਰਨੀ ਜਨਰਲ ਟੋਡ ਬਲਾਂਚ ਦਾ ਕਹਿਣਾ ਹੈ ਕਿ ਹਮਲਾਵਰ ਮੁਮਕਿਨਾ ਤੌਰ ਤੇ ਸਦਰ ਟਰੰਪ ਤੇ ਉਹਨਾਂ ਦੀ ਇੰਤਜ਼ਾਮੀਆ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਮਜ਼ੀਦ ਤਹਿਕੀਕਾਤ ਜਾਰੀ ਨੇ। ਅਮਰੀਕੀ ਮੀਡੀਆ ਤੇ ਪੁਲਿਸ ਹਕਾਮ ਦੇ ਮੁਤਾबिक ਮੁਲਜ਼ਮ ਦੀ ਸ਼ਨਾਖਤ 31 ਸਾਲਾ ਕੋਲ ਥਾਮਿਸ ਐਲਨ ਦੇ ਨਾਮ ਤੋਂ ਹੋਈ ਹੈ, ਜੋ ਕੈਲੀਫੋਰਨੀਆ ਦਾ ਸ਼ਹਿਰ ਟੋਰੈਂਸ ਦਾ ਰਹਿਣ ਵਾਲਾ ਹੈ। ਉਹਦੇ ਖਿਲਾਫ ਕੋਈ ਮੁਜਰਿਮਾਨਾ ਰਿਕਾਰਡ ਮੌਜੂਦ ਨਹੀਂ। ਮੁਲਜ਼ਮ ਹੋਟਲ ਵਿੱਚ ਠਹਿਰਿਆ ਹੋਇਆ ਸੀ। ਉਹਦੇ ਕੋਲ ਸ਼ੂਟ ਗਨ, ਹੈਂਡ ਗਨ ਤੇ ਕਈ ਛੁਰੀਆਂ ਬਰਾਮਦ ਹੋਈਆਂ। ਇੱਧਰ FBI ਦੀ ਟੀਮ ਨੇ ਸ਼ੂਟਰ ਦੇ ਕਾਰ ਨੂੰ ਘੇਰੇ ਵਿੱਚ ਲੈ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੂੰ ਪੀਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਉਹਦੇ ਉੱਤੇ ਫਰਦੇ ਜੁਰਮ ਆਇਦ ਕੀਤੀ ਜਾਏਗੀ।